मोहम्मद शफीक मोहम्मद शफीक उर्फ भोला पहलवान उर्फ भोला पहलवान। अखाड़ा मलेरकोटला 90% मुसलमान ने अच्छा ਮਲੇਰਕੋਟਲੇ ਦੇ ਵਿੱਚ ठीक है ਤੇ ਸ਼ਹਿਰ ਦੇ ਵਿੱਚ ਬਾਕੀ 10% ਸਾਡਾ ਸਿੱਖਾਂ ਨਾਲ ਪਿਆਰ ਬਹੁਤ ਹੈ, अच्छा ਹਿੰਦੂਆਂ ਨਾਲ ਪਿਆਰ ਬਹੁਤ ਹੈ। ठीक है ਇੱਕ ਦੂਏ ਦੇ ਅਸੀਂ ਮੈਰਿਜਾਂ ਵਿੱਚ ਜਾਂਦੇ ਆ, ਵਿਆਹ ਸ਼ਾਦੀਆਂ ਚ ਆਉਂਦੇ ਜਾਂਦੇ ਆ। ਅੱਜ ਦੇ ਟਾਈਮ ਦੇ ਵਿੱਚ ਜਿਹੜੀ ਪਹਿਲਵਾਨੀ ਕਰਨੀ ਹੈ ਬਹੁਤ ਔਖੀ ਆ। ਘੱਟ ਤੇ ਘੱਟ ਬੱਚੇ ਨੂੰ 1000 ਰੁਪਿਆ ਡੇਲੀ ਖੁਰਾਕ ਮਿਲਣੀ ਚਾਹੀਦੀ हाँ, ਹੈ। जी जी ਉਹਦੇ ਚ ਬਦਾਮ ਵੀ ਆ ਗਏ, जी जी ਦੁੱਧ ਵੀ ਆ ਗਿਆ, जी ਗੋਸ਼ਤ ਵਗੈਰਾ ਵੀ ਆ ਗਿਆ, ਤਾਂ ਜਾ ਕੇ ਕਿਤੇ ਭਲਵਾਨੀ ਹੁੰਦੀ ਹੈ। ਨਿਰਦੋਸ਼ ਨੇ ਇਹ ਮਲੇਰਕੋਟਲੇ ਦੇ ਫਿਰ ਨਵਾਬ ਨੇ ਹਾਅ ਦਾ ਨਾਰਾ ਮਾਰਿਆ ਸੀ ਉੱਥੇ, ਜੋ ਕਿ ਹਾਅ ਦੇ ਨਾਰੇ ਗੁਰਦੁਆਰਾ ਵੀ ਉਸ ਨਾਂ ਤੇ ਮਲੇਰਕੋਟਲੇ ਬਣਿਆ ਹੋਇਆ ਹੈ। अच्छा ਮਸ਼ਹੂਰ ਗੁਰਦੁਆਰਾ ਹੈ ਹਾਅ ਦਾ ਨਾਰਾ। ठीक ਅੱਛਾ ਜੀ, ਇਸ ਤਰ੍ਹਾਂ ਹੀ ਮਲੇਰਕੋਟਲੇ 'ਚ ਕੋਈ ਐਡੇ ਹਾਲਾਤ ਖਰਾਬ ਨਹੀਂ ਸੀ ਜਦੋਂ ਵੰਡ ਹੋਈ ਹੈ। ਸਿਰਫ ਇੱਕ ਮਲੇਰਕੋਟਲਾ ਬਚਿਆ ਸੀ ਜਿੱਥੇ ਕੋਈ ਕਤਲੋ-ਗਾਰਤ ਨਹੀਂ ਹੋਈ, ਬਾਕੀ ਸਾਰੇ ਪੰਜਾਬ 'ਚ ਕਤਲੋ-ਗਾਰਤ ਹੋਈ ਹੈ। जी ਉਹਦੀ ਵਜ੍ਹਾ ਇਹ ਹੈ ਕਿ ਹਾਂ। ਸਾਰੇ ਸਿੱਖ ਜਿਹੜੇ ਨੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਹਦਾਇਤ ਹੈ ਗੁਰੂਆਂ ਦੀ ਕਿ ਤੁਸੀਂ ਮਲੇਰਕੋਟਲੇ ਦਾ ਇਹਤਰਾਮ ਕਰਨਾ ਵੇ। ਇਸ ਵਜ੍ਹਾ ਤੋਂ ਉੱਥੇ ਕੋਈ ਕਤਲ ਨਹੀਂ ਹੋਇਆ सही सही ਤੇ सही ਬਸ ਐਵੇਂ ਦੋਸਤੀ ਦੇ ਵਿੱਚ ਸਾਡੇ ਦਾਦਾ ਜੀ ਇੱਧਰ ਆ ਗਏ ਸੀ जी ਤੇ जी ਅਸੀਂ ਉਦੋਂ ਦੇ ਇੱਧਰ ਹੈਗੇ ਆ 47 ਤੋਂ ਬਾਅਦ। ਤੇ ਇਹ ਅਗਰ ਵਿੱਚ ਬਾਰਡਰ ਨਾ ਨਾ ਹੋਵੇ ਸਾਡਾ ਦਿਲ ਕਰਦਾ ਅਸੀਂ ਰੋਜ਼ਾਨਾ ਮਿਲ ਕੇ ਆਇਆ ਕਰੀਏ, ਆਪਣੇ ਨਾਨਕੇ ਜਾਣ ਨੂੰ ਬੜਾ ਦਿਲ ਕਰਦਾ ਹੈ। ਬੀਬੀ ਜੇ ਜਿਹੜੇ ਪ੍ਰੋਸੀਜਰ ਆ ਉਹਦੇ ਵਿੱਚ ਆਸਾਨੀ ਹੋਣੀ ਚਾਹੀਦੀ ਹੈ। ਚਲੋ ਸਾਨੂੰ ਤਾਂ ਪਾਕਿਸਤਾਨ ਵੱਲੋਂ ਵੀਜ਼ਾ ਮਿਲ ਜਾਂਦਾ ਹੈ ਸਾਲ 2 ਸਾਲਾਂ ਬਾਅਦ, ਲੇਕਿਨ ਪਾਕਿਸਤਾਨੀ ਸਰਕਾਰ ਨੂੰ ਵੀ ਇੰਡੀਆ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਸਾਡੇ ਪਾਕਿਸਤਾਨ ਜਿਹੜੇ ਭਾਈ ਨੇ, ਵੀਰ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਵੀਜ਼ਾ ਮਿਲਣਾ ਚਾਹੀਦਾ ਹੈ। अस्सलाम वालेकुम जी, सत श्री अकाल। मैं जी ਤੁਹਾਡਾ ਆਪਣਾ ਬਿੱਲੀ ਮਿੱਤਰ ਖਾਦਮ ਸੈਨ। ਅੱਜ ਮੈਂ ਪਹੁੰਚਿਆ ਜੀ ਗੁਜਰਾਂਵਾਲਾ, ਕੰਗਣੀ ਵਾਲਾ ਇਹ ਏਰੀਆ ਵੇ, ਔਰ ਕੰਗਣੀ ਵਾਲਾ ਪੁਲ ਬੜਾ ਮਸ਼ਹੂਰ ਜੀ ਕਲੋਨੀ ਹੈ, ਉਸ ਜਗ੍ਹਾ ਤੇ ਅਸੀਂ ਬੈਠੇ ਹਾਂ। ਗੁਜਰਾਂਵਾਲਾ ਬਹੁਤ ਸਾਰੇ ਲੋਕਾਂ ਨੂੰ ਪਤਾ ਵੇ ਕਿ ਇਹਨੂੰ ਪਹਿਲਵਾਨਾਂ ਦੇ ਨਾਂ ਤੇ ਕਰਕੇ ਵੀ ਜਾਣਿਆ ਗਿਆ, ਔਰ ਅੱਜ ਸਾਡੀ ਖੁਸ਼ਕਿਸਮਤੀ ਕਿ ਸਾਡੇ ਸਾਹਮਣੇ ਬਿਰਾਜਮਾਨ ਨੇ ਭੋਲਾ ਪਹਿਲਵਾਨ ਜੀ। ਇਹਨਾਂ ਦਾ ਅਸਲ ਨਾਮ ਕੀ ਹੈ ਉਹ ਇਹਨਾਂ ਤੁਸੀਂ ਜਾਣਾਂਗੇ, ਔਰ ਇਹ ਸਾਡੇ ਮਹਿਮਾਨ ਗੈਸਟ ਜੋ ਕਿ ਇੰਡੀਆ ਮਲੇਰਕੋਟਲਾ ਤੋਂ ਸ਼ਹਿਰ ਗੁਜਰਾਂਵਾਲਾ ਵਿੱਚ ਆਏ, ਉਹ ਜਿਨ੍ਹਾਂ ਵੱਲ ਆਏ ਉਹਨਾਂ ਨਾਲ ਇਹਨਾਂ ਦਾ ਕੀ ਰਿਸ਼ਤਾ ਵੇ, ਮਲੇਰਕੋਟਲਾ ਵਿੱਚ ਕਿਸ ਤਰ੍ਹਾਂ ਮਤਲਬ ਕਿ ਉੱਥੇ ਰਹਿ ਰਹੇ ਨੇ, ਇਹਨਾਂ ਦੀ ਜੋ ਰਹਿਤਲੇ ਵਸੇਬਾ ਵੇ ਉਹ ਕਿੱਦਾਂ ਦਾ ਵੇ, ਫਿਰ ਇੱਥੇ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਕੀ ਰਿਸ਼ਤਾ ਵੇ, ਔਰ ਜਿਸ ਤਰ੍ਹਾਂ ਕਿ ਤੁਹਾਨੂੰ ਨਾਮ ਤੋਂ ਅੰਦਾਜ਼ਾ ਹੋ ਗਿਆ ਹੈਗਾ ਭੋਲਾ ਪਹਿਲਵਾਨ ਜੀ, ਔਰ ਫੰਨੇ ਪਹਿਲਵਾਨੀ ਦੇ ਨਾਲ ਜੋ ਇਹਨਾਂ ਦੀ ਲਗਨ ਹੈ ਜੁੜਤ ਹੈ, ਮਤਲਬ ਉਹਦੇ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਜੀ। ਕੈਸਾ ਇਹਨਾਂ ਨੂੰ ਪਾਕਿਸਤਾਨ ਆ ਕੇ ਲੱਗਾ। अस्सलाम वालेकुम वालेकुम अस्सलाम जी। भोला पहलवान जी की हाल है, ठीक हो? अल्लाह का शुक्र है जी, अल्हम्दुलिल्लाह ठीक है जी। ਭੋਲਾ ਪਹਿਲਵਾਨ ਜੀ ਤੁਹਾਡਾ ਨਾਮ ਯਾਨੀ ਇਸ ਨਾਮ ਤੋਂ ਤੁਸੀਂ ਜਾਣੇ ਜਾਂਦੇ ਹੋ, हाँ जी। ਤੇ ਅਸਲ ਨਾਮ ਤੁਹਾਡਾ ਕੀ ਹੈ ਕਾਗਜ਼ੀ? मोहम्मद शफीक ਮੁਹੰਮਦ ਸ਼ਫੀਕ उर्फ भोला पहलवान ਉਰਫ ਭੋਲਾ ਪਹਿਲਵਾਨ, अखाड़ा मलेरकोटला ਅਖਾੜਾ ਮਲੇਰਕੋਟਲਾ, मलेरकोटला नवाब बाग। ਨਵਾਬ ਬਾਗ। ਪੰਜਾਬ। ਅੱਛਾ, ਨਵਾਬ ਬਾਗ ਉਹੀ ਜੀ ਜਿਨ੍ਹਾਂ ਨੇ ਹਾਲ ਦਾ ਨਾਰਾ हां ਲਾਇਆ दा ਸੀ? नारा मारिया। ਅੱਛਾ, ਤੇ ਤੁਹਾਡਾ ਅਖਾੜਾ ਵੀ ਫਿਰ ਉਸੇ ਬਾਗ ਦੇ ਵਿੱਚ ਉਸੇ ਹੀ? ਬਾਗ ਮਹਿਲ ਦੇ ਨਾਲ ਹੀ ਵਿੱਚ ਹੈ ਉਹਦੇ, ਠੀਕ ਹੈ ਉੱਤੇ ਖਾਨਗਾਹ ਹੈ, ਜੀ ਜੀ, ਖਾਨਗਾਹ ਦੇ ਨਾਲ ਹੀ ਖਾੜਾ ਬਣਾਇਆ। ਠੀਕ ਠੀਕ। ਭੋਲਾ ਪਹਿਲਵਾਨ ਜੀ ਸਾਡੀ ਤਰਫੋਂ ਤੁਹਾਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਸਭ ਤੋਂ ਪਹਿਲੇ ਇਹ ਦੱਸੋ ਪਾਕਿਸਤਾਨ ਗੁਜਰਾਂਵਾਲਾ ਵਿੱਚ ਤੁਸੀਂ ਆਏ ਹੋ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਅੱਛਾ ਮਾਹੌਲ ਹੈ ਜੀ, ਲੋਕਾਂ ਦਾ ਪਿਆਰ ਬਹੁਤ ਹੈ। ਅੱਛਾ ਅਖਾੜੇ ਦੇ ਵਿੱਚ ਅਸੀਂ ਉਮਰ ਪਹਿਲਵਾਨ ਕੋਲੇ ਜਾਂਦੇ ਆ ਅੱਛਾ, ਤੇ ਸਾਨੂੰ ਉਹਨਾਂ ਨਾਲ ਬਹੁਤ ਪਿਆਰ ਮਿਲਦਾ ਹੈ। ਠੀਕ ਹੈ, ਮਤਲਬ ਉਹ ਗੁਜਰਾਂਵਾਲਾ ਦੇ ਗੁਜਰਾਂਵਾਲੇ ਦੇ ਰੁਸਤਮੇ ਪਾਕਿਸਤਾਨ ਪਹਿਲਵਾਨ ਨੇ। ਮਤਲਬ ਇੱਥੇ ਆ ਕੇ ਵੀ ਤੁਸੀਂ ਗੁਜਰਾਂਵਾਲਾ ਦੇ ਜਿਹੜੇ ਅਖਾੜੇ ਨੇ ਮਸ਼ਹੂਰ ਉਹਨਾਂ ਦੇ ਤੁਸੀਂ ਵਿਜ਼ਿਟ ਕੀਤੇ ਹੋਏ ਨੇ, ਹਾਂਜੀ। ਔਰ ਜ਼ਿਆਦਾ ਜੋ ਤੁਸੀਂ ਤੁਹਾਡਾ ਲਗਾਓ ਤੁਸੀਂ ਦੱਸਿਆ ਕਿ ਇੱਥੇ ਉਮਰ ਸਾਹਿਬ ਨੇ, ਉਮਰ ਪਹਿਲਵਾਨ, ਉਮਰ ਪਹਿਲਵਾਨ, ਔਰ ਬੱਟ ਕਸ਼ਮੀਰੀ ਫੈਮਿਲੀ ਤੋਂ ਨੇ। ਹਾਂਜੀ। ਅੱਛਾ, ਉਸ ਖਾੜੇ, ਠੀਕ ਹੈ। ਭੋਲਾ ਪਹਿਲਵਾਨ ਜੀ ਜਿਨ੍ਹਾਂ ਵੱਲ ਤੁਸੀਂ ਠਹਿਰੇ ਹੋ, ਹਾਂਜੀ। ਔਰ ਇਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਵੇ? ਸਾਡੀ ਉਰੇ ਫੁੱਫੀ ਰਹਿੰਦੀ ਸੀ, ਉਹਨਾਂ ਦੇ ਬੇਟੇ ਨੇ ਮੁਹੰਮਦ ਅਕਰਮ ਸਾਹਿਬ, ਹਾਂ ਜੋ ਕਿ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੀਫ ਲਾਇਬ੍ਰੇਰੀਅਨ ਨੇ। ਜੀ ਜੀ, ਉਹਨਾਂ ਕੋਲੇ ਅਸੀਂ ਉਰੇ ਗੁਜਰਾਂ ਵਾਲੇ ਠਹਿਰੇ ਹੋਏ ਆ। ਠੀਕ ਹੈ ਠੀਕ ਹੈ, ਯਾਨੀ ਕਿ ਇਹ ਤੁਹਾਡੇ ਫੁੱਫੀ ਦੇ ਪੁੱਤ ਭਾਈ? ਹਾਂਜੀ, ਕਜਨ। ਅੱਛਾ, ਕਜਨ।
ਕਜ਼ਨ ਬ੍ਰਦਰ ਹੋ ਗਏ। ਹਾਂਜੀ ਠੀਕ ਹੈ। ਭੋਲਾ ਪਹਿਲਵਾਨ ਜੀ ਤੁਸੀਂ ਪਹਿਲੀ ਦਫਾ ਆਏ ਪਾਕਿਸਤਾਨ 'ਚ? ਤੀਸਰੀ ਵਾਰੀ ਆਇਆ ਜੀ। ਤੀਸਰੀ ਵਾਰੀ ਆਏ? ਹਾਂਜੀ ਅੱਛਾ। 2018 ਚ ਆਇਆ ਸੀ। ਉਹ ਤੋਂ ਪਹਿਲਾਂ 1980 ਚ 1980 ਚ। 1980 ਤੋਂ ਬਾਅਦ ਤੁਸੀਂ 2018 ਚ 18 ਚ ਆਏ। ਔਰ 2018 ਤੋਂ ਬਾਅਦ ਤੁਸੀਂ 2024-25 ਚ 2024 ਚ ਆਇਆ ਜੀ। 24 ਚ ਆਏ ਤੁਸੀਂ। 23 ਤਰੀਕ ਨੂੰ 23 ਤਰੀਕ 23 ਦਸੰਬਰ। ਠੀਕ ਹੋ ਗਿਆ। ਠੀਕ। ਤੁਸੀਂ ਸਾਨੂੰ ਦੱਸੋ ਕਿ ਮਲੇਰਕੋਟਲਾ ਵਿੱਚ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹਦੀ ਕਿੰਨੀ ਕੁ ਤਾਦਾਦ ਹੈ? ਆਪਣਾ ਅਸੀਂ ਪਰਸੈਂਟੇਜ ਗੱਲ ਕਰੀਏ ਜੀ। 90% ਮੁਸਲਮਾਨ ਨੇ ਅੱਛਾ। ਮਲੇਰਕੋਟਲੇ ਦੇ ਵਿੱਚ। ਠੀਕ ਹੈ। ਤੇ ਸ਼ਹਿਰ ਦੇ ਵਿੱਚ ਬਾਕੀ 10% ਦੇ ਲਵੇ ਜਿਹੜਾ ਹੈਗਾ ਤਕਰੀਬਨ ਹਿੰਦੂ ਗੈਰ ਮੁਸਲਿਮ। ਠੀਕ ਹੈ। ਹਿੰਦੂ ਔਰ ਸਿੱਖ ਮਿਕਸ ਹੀ ਨੇ ਮਤਲਬ। ਮਿਕਸ ਹੀ ਨੇ ਜੀ। ਠੀਕ। ਅੱਛਾ 90% ਆਬਾਦੀ ਹੈ ਜੀ ਮਲੇਰਕੋਟਲਾ ਸ਼ਹਿਰ ਐਮਐਲਏ ਹੈ ਦੀ ਜਿਹੜਾ ਮਲੇਰਕੋਟਲੇ ਮੁਸਲਿਮ ਕਮਿਊਨਿਟੀ ਦੀ। ਅੱਛਾ। ਮਲੇਰਕੋਟਲੇ ਜਿਹੜਾ ਐਮਐਲਏ ਹੈ ਹਾਂ। ਉਹ ਮੁਸਲਮਾਨ ਹੀ ਹੁੰਦਾ। ਅੱਛਾ। ਠੀਕ। ਇਸ ਵੇਲੇ ਮੌਜੂਦਾ ਕੀ ਨਾਂ ਹੈ ਜੀ ਨਾ? ਮੁਹੰਮਦ ਜਮੀਲ ਐਮਐਲਏ। ਮੁਹੰਮਦ ਜਮੀਲ ਡਾਕਟਰ MLA। ਮੁਹੰਮਦ ਜਮੀਲ। ਡਾਕਟਰ ਮੁਹੰਮਦ ਜਮੀਲ। ਪਾਰਟੀ ਠੀਕ ਹੈ। ਕਿਹੜੀ ਹੈ? ਠੀਕ ਹੈ। ਆਪ ਪਾਰਟੀ। ਅੱਛਾ। ਕਿਹੜੀ ਪਾਰਟੀ ਜੀ? ਆਪ ਪਾਰਟੀ। ਆਪ ਪਾਰਟੀ। ਠੀਕ ਹੈ। ਭੋਲਾ ਪਹਿਲਵਾਨ ਜੀ ਤੁਸੀਂ ਖਾਸ ਸਿਟੀ ਤੋਂ ਮਲੇਰਕੋਟਲਾ? ਹਾਂਜੀ। ਅੱਛਾ। ਕੁਝ ਦੱਸੋ ਕਿਹੜਾ ਮਹੱਲਾ ਜੀ, ਕਿਹੜਾ ਆਪਣਾ ਏਰੀਆ? ਸਾਡਾ ਮਹੱਲਾ ਹੈ ਜੀ ਕੁਟੀ ਰੋਡ, ਅੱਛਾ। ਨੂਰ ਬਸਤੀ, ਠੀਕ। ਮਲੇਰਕੋਟਲਾ। ਨੂਰ ਬਸਤੀ। ਠੀਕ ਹੈ। ਤੇ ਉੱਥੇ ਜੋ ਤੁਹਾਡਾ ਰਹਿਣਾ ਵੇ ਉਹਦੇ ਬਾਰੇ ਕੋਈ ਗੱਲ ਦੱਸੋ। ਮਤਲਬ ਐ ਤੁਸੀਂ ਵਧੀਆ ਜ਼ਿੰਦਗੀ ਗੁਜ਼ਰ ਰਹੀ ਹੈ? ਬਹੁਤ ਵਧੀਆ ਮਾਸ਼ਾਅੱਲਾ ਜ਼ਿੰਦਗੀ ਸਾਡੀ ਗੁਜ਼ਰੀ ਹੈ। ਸਾਡਾ ਸਿੱਖਾਂ ਨਾਲ ਪਿਆਰ ਬਹੁਤ ਹੈ, ਅੱਛਾ। ਹਿੰਦੂਆਂ ਨਾਲ ਪਿਆਰ ਬਹੁਤ ਹੈ। ਠੀਕ ਹੈ। ਇੱਕ ਦੂਏ ਦੇ ਅਸੀਂ ਮੈਰਿਜਾਂ ਵਿੱਚ ਜਾਂਦੇ ਆ, ਵਿਆਹ ਸ਼ਾਦੀਆਂ ਚ ਆਉਂਦੇ ਜਾਂਦੇ ਆ, ਖੁਸ਼ੀ ਗਮੀ ਤੇ ਖੁਸ਼ੀ ਸ਼ਰੀਕ ਗਮੀ ਹੁੰਦੇ ਦੇ ਵਿੱਚ ਇੱਕ ਦੂਏ ਨਾਲ ਸ਼ਰੀਕ ਹੁੰਦੇ ਆ। ਹੋ। ਜ਼ਬਰਦਸਤ। ਕੋਈ ਉਹ ਠੀਕ ਹੈ। ਠੀਕ ਹੈ। ਤੇ ਆਪਣਾ ਕਾਰੋਬਾਰ ਕੀ ਹੈ? ਸਬ- ਪਹਿਲਵਾਨੀ ਤੋਂ ਤੁਹਾਡਾ ਹੋ ਗਿਆ ਨਾ ਸ਼ੌਕ? ਹਾਂਜੀ। ਹਾਂਜੀ। ਸਬਜ਼ੀ ਮੰਡੀ ਦੇ ਵਿੱਚ ਸਾਡੀ ਸਬਜ਼ੀ ਦੀ ਆੜਤ ਹੈ। ਠੀਕ ਹੈ। ਅੱਛਾ। ਸਬਜ਼ੀ ਮੰਡੀ ਦੇ ਵਿੱਚ ਸਾਡੀ ਹੂੰ 32 ਨੰਬਰ ਦੁਕਾਨ ਹੈ। ਹੂੰ। ਅਸੀਂ ਇੱਥੇ ਆਪਦਾ ਆਲੂ ਪਿਆਜ਼ ਦਾ ਕੰਮ ਕਰ ਰਹੇ ਹਾਂ। ਵਾਹ ਜੀ ਵਾਹ, ਜ਼ਬਰਦਸਤ। ਔਰ ਉਸ ਤੋਂ ਬਾਅਦ ਤੁਸੀਂ ਆਪਣਾ ਖਾੜੇ ਦੇ ਵਿੱਚ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ। ਅੱਛਾ। ਮਲੇਰਕੋਟਲਾ ਦੇ ਨਵਾਬ ਦੇ ਮਹਿਲ ਦੇ ਵਿੱਚ ਸਾਡਾ ਅਖਾੜਾ ਹੈ। ਠੀਕ ਹੈ। ਉੱਥੇ ਅਸੀਂ ਬੱਚਿਆਂ ਨੂੰ ਠੀਕ ਹੈ। ਪ੍ਰੈਕਟਿਸ ਕਰਾਉਂਦੇ ਆ। ਕੋਈ ਵੀ ਬੱਚਾ ਸਾਡੇ ਕੋਲੇ ਆ ਕੇ ਹਾਂ ਹਾਂ। ਪ੍ਰੈਕਟਿਸ ਕਰ ਸਕਦਾ ਹੈ। ਕਿਸੇ ਨਾਲ ਕੋਈ ਉਹ ਨਹੀਂ, ਕੋਈ ਅੱਛਾ। ਫੀਸ ਨਹੀਂ, ਅੱਛਾ। ਕੋਈ ਕੁਝ ਨਹੀਂ ਹੈਗਾ, ਫ੍ਰੀ ਵਾਹ। ਸੇਵਾ ਹੈ। ਠੀਕ ਹੈ। ਠੀਕ ਹੈ। ਔਰ ਤੁਸੀਂ ਆਪਣੀ ਅਕੈਡਮੀ ਦਾ ਐਡਰੈਸ ਵੀ ਦੱਸਿਆ ਨਵਾਬ ਬਾਗ ਦੇ ਵਿੱਚ ਅਕੈਡਮੀ। ਨਵਾਬ ਬਾਗ। ਨਾਂ ਦੱਸਿਆ ਤੁਸੀਂ ਆਪਣੀ ਅਕੈਡਮੀ ਦਾ ਕੀ ਰੱਖਿਆ ਵਾ? ਕਿਸ ਭੋਲਾ ਨਾਮ? ਅਖਾੜਾ ਹਾਂ। ਬਾਗ ਵਾਲਾ। ਭੋਲਾ ਅਖਾੜਾ ਬਾਗ ਵਾਲਾ ਇਹ ਅਕੈਡਮੀ ਦਾ ਨਾਮ ਜੀ। ਹਾਂਜੀ। ਠੀਕ ਹੋ ਗਿਆ। ਪਹਿਲਵਾਨ ਜੀ ਫੰਨੇ ਪਹਿਲਵਾਨੀ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਚਾਹਾਂਗਾ ਕਿ ਮੈਂ ਇੱਕ ਦੋ ਗੱਲਾਂ ਇਹਦੇ ਤੇ ਵੀ ਕਰੀਏ। ਤੁਸੀਂ ਉੱਥੇ ਵੀ ਪਹਿਲਵਾਨੀ ਕੀਤੀ ਵੀ ਆਪਣੀ ਜ਼ਿੰਦਗੀ ਦੇ ਵਿੱਚ, ਹੁਣ ਗਾਂ ਅੱਗੋਂ ਜਿਹੜੀ ਨਵੀਂ ਨਸਲ ਹੈ ਉਹਨੂੰ ਵੀ ਤੁਸੀਂ ਆਪਣਾ ਦਾਅ ਪੇਚ ਦੱਸ ਰਹੇ ਹੋ। ਹਾਂਜੀ। ਤੁਸੀਂ ਕੀ ਸਮਝਦੇ ਹੋ ਕਿ ਇਸ ਦੌਰ ਦੇ ਵਿੱਚ, ਕਿਉਂਕਿ ਬੜਾ ਖਰਚੇ ਵਾਲਾ ਕੰਮ ਹੈ ਹਾਂਜੀ। ਤੇ ਉਧਰਲੇ ਬੰਨੇ ਅਗਰ ਅਸੀਂ ਗੱਲ ਕਰੀਏ ਤੇ ਕਿੱਦਾਂ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਨੇ ਪਹਿਲਵਾਨ ਨੇ ਨਵੀਂ ਨਸਲ ਦੇ, ਉਹ ਕਿੱਦਾਂ ਸਰਵਾਈਵ ਕਰ ਰਹੇ ਨੇ? ਇਹਦੇ ਵਿੱਚ ਕੋਈ ਤੁਹਾਡੀ ਕੋਈ ਗਵਰਨਮੈਂਟ ਦੀ ਤਰਫੋਂ ਕੋਈ ਉਹਨਾਂ ਨੂੰ ਕੋਈ ਫੰਡ ਲੱਗਾ ਵੀ, ਕੋਈ ਵਜ਼ੀਫੇ ਲੱਗੇ ਨੇ ਜੀ? ਗੌਰਮੈਂਟ ਦੀ ਤਰਫ ਤੋਂ ਜੀ ਜਿਹੜੇ ਬੱਚੇ ਹੁਣ ਪੰਜਾਬ ਸਟੇਟ ਖੇਲ ਕੇ ਆਏ ਨੇ, ਹੂੰ। ਜਿਹੜੇ ਬੰਦੇ ਉੱਥੋਂ ਮੁੰਡੇ ਮੈਡਲ ਲੈ ਕੇ ਆਏ ਨੇ, ਹੂੰ। ਉਹਨਾਂ ਬੱਚਿਆਂ ਨੂੰ ਜਿਹੜੇ 골ਡ ਮੈਡਲ ਲੈ ਕੇ ਆਏ ਨੇ ਉਹਨਾਂ ਨੂੰ 10,000 ਰੁਪਈਆ ਇੱਕ ਸਾਲ ਅੱਛਾ। ਪੰਜਾਬ ਗੌਰਮੈਂਟ ਦਿੰਦੀ ਹੈ। ਹੂੰ। ਤੇ ਜਿਹੜੇ ਸਿਲਵਰ ਮੈਡਲ ਲੈ ਕੇ ਆਉਂਦਾ ਉਹਨੂੰ 7,000 ਰੁਪਈਆ ਗੌਰਮੈਂਟ ਦਿੰਦੀ ਹੈ। ਹੂੰ। ਜਿਹੜਾ ਬ੍ਰਾਊਨ ਮੈਡਲ ਲੈ ਕੇ ਆਉਂਦਾ ਉਹਨੂੰ ਗੌਰਮੈਂਟ 5,000 ਰੁਪਈਆ ਇੱਕ ਸਾਲ ਦਾ ਦਿੰਦੀ ਹੈ। ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣ। ਅੱਛਾ। ਠੀਕ ਹੈ। ਇਹ ਤੇ ਪੈਸੇ ਪਹਿਲਵਾਨ ਜੀ ਕੁਝ ਵੀ ਨਹੀਂ ਅਗਰ ਵੇਖਿਆ ਜਾਏ ਤੇ। ਹਾਂਜੀ। ਮਤਲਬ ਕਹਿ ਲਓ ਕਿ ਮੇਰੀ ਗੱਲ ਕਰਨ ਦਾ ਬਾਕੀ ਮਕਸਦ। ਹੋਰ ਸਰਕਾਰ ਕੋਈ ਏਡ ਨਹੀਂ ਦੇ ਰਹੀ। ਅੱਛਾ। ਹਾਂਜੀ। ਅਗਰ ਪਹਿਲਵਾਨੀ ਉੱਥੇ ਹੋ ਰਹੀ ਹੈ ਤੇ ਉਹ ਆਪਣੇ ਸਿਰ ਤੇ ਹੀ ਹੈ। ਆਪਣੇ ਸਿਰ ਤੇ ਕਰ ਰਹੇ ਨੇ ਉਹ ਸਾਰੇ। ਆਪਣਾ ਇੱਕ ਸ਼ੌਕ ਹੀ ਹੈ। ਮਿਹਨਤ ਮਜ਼ਦੂਰੀਆਂ ਕਰਕੇ ਜਾਂ ਫੈਮਲੀਆਂ ਦੇ ਚਲੋ ਪਿੱਛੇ ਕਿਸੇ ਦਾ ਕਾਰੋਬਾਰ ਠੀਕ ਹੈ, ਹੂੰ। ਉਹ ਕਰ ਰਹੇ ਨੇ। ਠੀਕ ਹੈ। ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਪਹਿਲਵਾਨੀ ਕਰਨੀ ਹੈ ਬਹੁਤ ਔਖੀ ਆ। ਘੱਟ ਤੇ ਘੱਟ ਬੱਚੇ ਨੂੰ 1,000 ਰੁਪਈਆ ਡੇਲੀ ਖੁਰਾਕ ਮਿਲਣੀ ਚਾਹੀਦੀ ਹਾਂ, ਹੈ। ਜੀ, ਜੀ, ਉਹਦੇ 'ਚ ਜੀ। ਬਦਾਮ ਵੀ ਆ ਗਏ, ਜੀ ਜੀ ਦੁੱਧ ਵੀ ਆ ਗਿਆ, ਜੀ। ਗੋਸ਼ਤ ਵਗੈਰਾ ਵੀ ਆ ਗਿਆ, ਹੂੰ। ਤਾਂ ਜਾ ਕੇ ਕਿਤੇ ਪਹਿਲਵਾਨੀ ਹੁੰਦੀ ਹੈ। ਠੀਕ ਹੈ। ਠੀਕ ਹੈ। ਤੁਸੀਂ ਬਦਾਮਾਂ ਦਾ ਜ਼ਿਕਰ ਕੀਤਾ, ਗੋਸ਼ਤ ਦਾ ਜ਼ਿਕਰ ਕੀਤਾ ਵਾ। ਇਸ ਵੇਲੇ ਤੁਸੀਂ ਆਪਣੇ ਸਟੂਡੈਂਟਸ ਨੂੰ ਕਿਹੜੀ ਖੁਰਾਕ ਦਾ ਤੁਸੀਂ ਆਪਣਾ? ਹਾਂਜੀ। ਅਸੀਂ ਬਦਾਮ ਕਹਿੰਦੇ ਆ ਵੀ ਪ੍ਰੈਕਟਿਸ ਦੇ ਬਾਅਦ ਬਦਾਮ ਰਗੜ ਕੇ ਪੀਓ ਹੂੰ।
ਤੇ ਦੁੱਧ ਪੀਓ। ਠੀਕ ਹੈ। ਇੰਨੇ ਬਾਕੀ ਨਹੀਂ, ਕਈ ਬੱਚੇ ਅਫੋਰਡ ਕਰ ਸਕਦੇ ਗੋਸ਼ਤ ਨੂੰ, ਚਲੋ ਉਹ ਫਿਰ ਕੋਈ ਹੋਰ ਚੀਜ਼ਾਂ ਹੁੰਦੀਆਂ ਨੇ ਜਿਵੇਂ ਸੋਆਬੀਨ ਹੈ, ਅੱਛਾ। ਇਸ ਚੀਜ਼ ਨੂੰ ਕੁੱਟ ਕੇ ਜਾਂ ਇਹਦਾ ਪਾਊਡਰ ਬਣਾ ਕੇ ਫਿਰ ਉਹ ਲੈ ਲੈਂਦੇ ਨੇ ਸੋਆਬੀਨ ਦਾ। ਜੀ, ਤੁਹਾਡੇ ਅਖਾੜੇ ਦੀ ਗੱਲ ਕਰੀਏ, ਜੋ ਤੁਹਾਡੇ ਸਟੂਡੈਂਟਸ ਨੇ ਹਾਂਜੀ। ਉਹ ਨੈਸ਼ਨਲ ਲੈਵਲ ਤੇ ਜ਼ਰੂਰ ਦੱਸੋ ਉਹਨਾਂ ਦੇ ਬਾਰੇ, ਕਿੱਥੇ ਕਿੱਥੇ ਤੁਹਾਡੇ ਇਸ ਵੇਲੇ ਸਟੂਡੈਂਟਸ ਘੁਲ ਕੇ ਆਏ ਆਪਣਾ ਨਾਮ ਪਤਾ ਕਰਕੇ ਆਏ ਤੁਹਾਡੇ? ਮੇਰਾ ਜਿਹੜਾ ਸਟੂਡੈਂਟ ਹੈ ਜੀ, ਮੇਰਾ ਸ਼ਾਗਿਰਦ ਹੈ ਮੁਹੰਮਦ ਸਾਹਿਲ ਪਹਿਲਵਾਨ, ਅੱਛਾ। ਜੋ ਕਿ 4 ਸਾਲ ਇੰਟਰ ਯੂਨੀਵਰਸਿਟੀ ਪਾਰਟਿਸਿਪੇਟ ਹੈ ਠੀਕ ਹੈ। ਤੇ 3-4 ਵਾਰੀ ਉਹ ਪੰਜਾਬ ਸਟੇਟ ਵਿੱਚੋਂ 골ਡ ਮੈਡਲ ਹੈ। ਤੇ ਇੱਕ ਮੇਰਾ ਬੇਟਾ ਆਪਣਾ ਉਹ 2 ਵਾਰੀ ਆਲ ਇੰਡੀਆ ਪਾਰਟਿਸਿਪੇਟ ਹੈ, ਸਟੇਟ ਦੇ ਵਿੱਚੋਂ ਉਹਦਾ 골ਡ ਮੈਡਲ ਹੈ। ਬਾਕੀ ਹੋਰ ਕਈ ਮੁੰਡੇ ਨੇ ਜਿਨ੍ਹਾਂ ਦੇ ਬ੍ਰਾਊਨ ਮੈਡਲ ਵੀ, ਸਿਲਵਰ ਮੈਡਲ ਵੀ ਵਾਹ ਜੀ। ਪੰਜਾਬ ਸਟੇਟ ਵਿੱਚੋਂ ਤੇ ਯੂਨੀਵਰਸਿਟੀ ਇੰਟਰ ਕਾਲਜ ਵਿੱਚੋਂ ਉਹਨਾਂ ਦੇ ਮੈਡਲ ਆਏ। ਅੱਛਾ ਪਹਿਲਵਾਨ ਜੀ, ਇਹ ਦੱਸੋ ਕਿ ਇੰਡੀਆ ਵਿੱਚ ਕਿੰਨੇ ਕੁ ਅਖਾੜੇ ਨੇ? ਇੰਡੀਆ ਦੇ ਵਿੱਚ ਜੀ ਸਭ ਤੋਂ ਵੱਧ ਜਿਹੜੇ ਅਖਾੜੇ ਨੇ ਦਿੱਲੀ ਦੇ ਵਿੱਚ ਨੇ। ਅੱਛਾ। ਸਭ ਤੋਂ ਜਿਹੜਾ ਮੇਨ ਅਖਾੜਾ ਗੁਰੂ ਹਨੂਮਾਨ ਦਾ ਅਖਾੜਾ ਹੈ। ਠੀਕ ਹੈ। ਉੱਥੋਂ ਜਿਹੜੇ ਨੇ ਰੁਸਤਮ ਪਹਿਲਵਾਨ ਪੈਦਾ ਹੋਏ ਨੇ, ਵਾਹ। ਜਿਵੇਂ ਕਿ ਸਤਪਾਲ ਸਭ ਤੋਂ ਬੜਾ ਪਹਿਲਵਾਨ ਹੋਇਆ ਅੱਛਾ। ਠੀਕ ਹੈ ਤੇ ਰੁਸਤਮੇ ਹਿੰਦਰ ਹੈ ਜੀ, ਜੋ ਫਿਰ ਉਹ ਆਪਣਾ ਡਾਇਰੈਕਟਰ ਸਪੋਰਟਸ ਲਾਤਾ ਸੀ ਉਹਨੂੰ, ਠੀਕ ਹੈ। ਸਪੋਰਟਸ ਡਾਇਰੈਕਟਰ ਵੀ ਰਹੇ ਨੇ। ਜੀ ਜੀ, ਠੀਕ ਹੈ। ਤੇ ਉਹਨਾਂ ਦਾ ਦਾਮਾਦ ਥਾ, ਉਹਦਾ ਕੀ ਨਾਮ ਸੀ? ਸੁਸ਼ੀਲ ਕੁਮਾਰ। ਸੁਸ਼ੀਲ ਕੁਮਾਰ, ਅੱਛਾ। ਹਾਂਜੀ, ਜੋ ਕਿ ਓਲੰਪਿਕ ਦੇ ਵਿੱਚੋਂ ਵੀ ਮੈਡਲ ਲੈ ਕੇ ਆਇਆ ਸੀ। ਵਾਹ, ਹਿੰਦੂ ਪਰਿਵਾਰ ਨਾਲ ਇਹਨਾਂ ਦਾ ਤਾਲੁਕ ਹਾਂਜੀ, ਹੈ? ਹਿੰਦੂ ਪਰਿਵਾਰ ਨਾਲ ਸਹਿਮ। ਅੱਛਾ। ਤੁਸੀਂ ਪਹਿਲਵਾਨ ਜੀ ਦੱਸਿਆ ਕਿ ਦਿੱਲੀ ਗਿਣਤੀ ਦੇ ਸਭ ਤੋਂ ਜ਼ਿਆਦਾ ਵੱਡੇ ਅਖਾੜੇ ਨੇ। ਹਾਂਜੀ ਠੀਕ ਹੈ। ਤੇ ਕਦੀ ਜਾਣਾ ਹੋਇਆ ਤੁਹਾਨੂੰ ਦਿੱਲੀ? ਆਪਣਾ ਅਖਾੜੇ ਤੁਸੀਂ ਵੇਖੇ ਹਾਂਜੀ, ਸਾਰੇ, ਹਾਂ। ਵਿਜ਼ਿਟ ਕੀਤੇ? ਹਾਂਜੀ, ਕਈ ਖੜਿਆਂ 'ਚ ਗਏ ਆ ਉੱਤੇ, ਅੱਛਾ। ਜਿਵੇਂ ਹਨੂਮਾਨ ਦੇ, ਗੁਰੂ ਹਨੂਮਾਨ ਦੇ ਅਖਾੜੇ 'ਚ ਹੈ। ਵੱਧ ਗਏ ਆ ਜੀ, ਜੀ ਜੀ, ਜਿੱਥੇ ਕਿ ਆਪਣੇ ਪੰਜਾਬ ਦੇ ਸਰਦਾਰ ਕਰਤਾਰ ਸਿੰਘ ਪਹਿਲਵਾਨ, ਜੋ ਕਿ DIG ਟਾਇਰ ਅੱਛਾ। ਪੰਜਾਬ ਪੁਲਿਸ ਵਿੱਚੋਂ ਹੋਏ ਹਨ, ਵਾਹ ਜੀ ਵਾਹ। ਉਹ ਵੀ ਦਿੱਲੀ ਅਖਾੜੇ ਵਿੱਚ ਜੋਰ ਕਰਦੇ ਰਹੇ ਨੇ। ਠੀਕ ਹੈ। ਫਿਰ ਆਪਣੀ ਉਹਨਾਂ ਨੇ PAP ਦੇ ਵਿੱਚ ਵੀ ਪ੍ਰੈਕਟਿਸ ਬੱਚਿਆਂ ਨੂੰ ਕਰਾਉਂਦੇ ਰਹੇ ਨੇ। ਹੁਣ ਅੱਜ ਕੱਲ੍ਹ ਵੀ ਉਹ ਪੰਜਾਬ ਦੇ ਸਪੋਰਟਸ ਜਿਹੜੀ ਰੈਸਲਿੰਗ ਐਸੋਸੀਏਸ਼ਨ ਹੈ ਉਹਦੇ ਪ੍ਰਧਾਨ ਨੇ। ਵਾਹ ਜੀ ਵਾਹ। ਠੀਕ, ਕਰਤਾਰ ਸਿੰਘ ਸਾਹਿਬ। ਕਰਤਾਰ ਸਿੰਘ ਜੀ। ਠੀਕ ਹੈ, ਠੀਕ। ਔਰ ਆਪਣੇ ਦੌਰ ਦੇ ਅੱਛੇ ਪਹਿਲਵਾਨ ਰਹੇ ਨੇ, ਮਸ਼ਹੂਰ ਹਾਂਜੀ। ਬੰਦੇ ਸਨ। ਠੀਕ। ਏਸ਼ੀਆ ਦੇ ਵਿੱਚੋਂ ਵੀ ਮੈਡਲ ਨੇ ਉਹਨਾਂ ਦੇ, ਕਰਤਾਰ ਸਿੰਘ ਦੇ। ਵਾਹ ਜੀ ਵਾਹ। ਓਲੰਪਿਕ ਦੇ ਵਿੱਚ ਵੀ ਮੈਡਲ ਹੈ ਤੇ ਅਰਜਨਾ ਅਵਾਰਡ ਨੇ। ਠੀਕ ਹੈ। ਤੇ ਮਲੇਰਕੋਟਲਾ ਵਿੱਚ ਕਿੰਨੇ ਅਖਾੜੇ ਨੇ? ਉੱਥੇ 10-12 ਅਖਾੜੇ ਹੈਗੇ ਜੀ ਤਕਰੀਬਨ ਅੱਛਾ। ਮਲੇਰਕੋਟਲੇ ਦੇ ਵਿੱਚ। ਠੀਕ। ਔਰ 10-12 ਅਖਾੜਿਆਂ ਵਿੱਚੋਂ ਇੱਕ ਅਖਾੜਾ ਤੁਹਾਡਾ ਵੀ ਹੈ? ਹਾਂਜੀ ਹਾਂ। ਠੀਕ ਹੋ ਗਿਆ। ਇਸ ਵੇਲੇ ਮੌਜੂਦਾ ਆਪਣੇ ਮਲੇਰਕੋਟਲਾ 'ਚ ਮਸ਼ਹੂਰ ਪਹਿਲਵਾਨ ਕਿਹੜਾ ਜੇ, ਜੋ ਮਤਲਬ ਜਾ ਰਿਹਾ ਵੇ, ਤੁਸੀਂ ਸਮਝਦੇ ਹੋ ਕਿ ਯਾਰ ਅੱਛਾ ਪਹਿਲਵਾਨ ਹੈ, ਇਨ ਫਿਊਚਰ ਆਪਣਾ ਨਾਮ ਬਣਾਊਗਾ, ਉਹ ਕਿਹੜਾ ਜੀ? ਸਾਹਿਬ ਪਹਿਲਵਾਨ ਵੀ ਹੈ ਜੀ, ਅੱਛਾ। ਸਾਡੇ ਅਖਾੜੇ ਦਾ ਹੀ ਆ ਉਹ। ਵਾਹ ਜੀ ਵਾਹ, ਮਾਸ਼ਾਅੱਲਾ। ਅੱਛਾ। ਹਾਂਜੀ, ਭਤੀਜਾ ਤੇ ਠੀਕ। ਭਤੀਜਾ ਵੀ ਹੈ ਮੇਰਾ ਉਹ। ਠੀਕ ਹੈ। ਦੂਜਾ ਇਸਹਾਕ ਦਾ ਅਖਾੜਾ ਵੀ ਹੈ, ਅੱਛਾ। ਉਹਨਾਂ ਦੇ ਵੀ ਪਹਿਲਵਾਨ, ਠੀਕ ਹੈ। ਤੱਕੜ ਪਹਿਲਵਾਨ ਕਹਿੰਦੇ ਨੇ ਜੀ ਉਹਨੂੰ। ਨਾਮ ਉਹਦਾ ਮੁਹੰਮਦ ਅਸ਼ਰਫ ਹੈ। ਅੱਛਾ ਜੀ। ਉਹ ਵੀ ਅੱਛਾ ਪਹਿਲਵਾਨ। ਠੀਕ ਹੈ। ਇੱਥੇ ਤੁਸੀਂ ਆਉਂਦੇ ਹੋ ਪਾਕਿਸਤਾਨ, ਹਾਂਜੀ ਤੁਸੀਂ ਉਮਰ ਪਹਿਲਵਾਨ ਨੂੰ ਮਿਲਦੇ ਹੋ, ਉਹਨਾਂ ਦੇ ਖਾੜੇ ਤੇ ਹਾਂਜੀ। ਜਾਂਦੇ ਹੋ, ਤੇ ਵਰਜ਼ਸ਼ ਪ੍ਰੈਕਟਿਸ ਜਿਹੜੀ ਪਹਿਲਵਾਨ ਕਰ ਰਹੇ ਨੇ, ਤੁਸੀਂ ਕੋਈ ਫਰਕ ਮਹਿਸੂਸ ਕੀਤਾ ਕਿ ਜਾਂ ਉਧਰਲੇ ਤੁਹਾਡੀ ਪ੍ਰੈਕਟਿਸ, ਤੁਹਾਡਾ ਸਿਖਾਉਣਾ ਨਹੀਂ, ਕੁਝ ਹੋਰ? ਟੈਕਨੀਕ ਤਕਰੀਬਨ ਹਾਂ, ਸਾਰੀ same ਹੀ ਹੈ। 99% ਟੈਕਨੀਕ ਇੱਕੋ ਹੀ ਹੈ। ਅੱਛਾ। ਹਾਂਜੀ ਠੀਕ ਹੈ, ਠੀਕ ਹੈ। ਇੱਥੇ ਕੀ ਤੁਹਾਡੀ ਗੁਫ਼ਤਗੂ ਹੋਈ ਉਮਰ ਪਹਿਲਵਾਨ ਜੀ ਨਾਲ, ਆਪਣਾ ਪਹਿਲਵਾਨੀ ਤੇ ਜਾਂ ਉਸ ਤੋਂ ਇਲਾਵਾ ਹਟ ਕੇ ਵੇ? ਨਹੀਂ, ਪਹਿਲਵਾਨੀ ਦੇ ਤੌਰ ਤੇ ਮੇਰਾ ਭਤੀਜਾ ਜਿਹੜਾ ਸਾਹਿਲ ਪਹਿਲਵਾਨ ਹੈ, ਹਾਂ। ਔਰ 2016 ਦੇ ਵਿੱਚ ਆ ਕੇ ਇਹਨਾਂ ਕੋਲੇ ਪ੍ਰੈਕਟਿਸ ਕਰਕੇ ਗਿਆ। ਅੱਛਾ ਜੀ। ਇਹਨਾਂ ਕੋਲੇ ਉਰੇ ਕੰਪੀਟੀਸ਼ਨ ਵੀ ਲੜ ਕੇ ਗਿਆ। ਵਾਹ ਵਾਹ। ਉਹਨਾਂ ਨੂੰ ਪ੍ਰਾਈਜ਼ ਵੀ ਮਿਲਿਆ ਸੀ, ਆਪਣੇ ਜਿਹੜੇ ਸੀਨੀਅਰ ਅਫਸਰ ਨੇ ਠੀਕ ਹੈ ਉਹਨਾਂ ਨੇ ਉਰੇ ਉਹਨੂੰ ਪ੍ਰਾਈਜ਼ਾਂ ਦੇ ਨਾਲ ਨਵਾਜਿਆ ਸੀ। ਜੀ।
ਇੱਕ ਨਵਾਬਜ਼ਾਦਾ ਨੇ ਹਾਂ ਦਾ ਨਾਰਾ ਲਾਇਆ ਸੀ, ਹਾਂਜੀ। ਉਹ ਕੀ ਕਹਾਣੀ ਸੀ? ਸਾਨੂੰ ਵੀ ਥੋੜਾ ਦੱਸੋ, ਜੇ ਤੁਹਾਡੇ ਸੁਣਨ ਵੇਖਣ ਤੱਕ ਵੀ ਉਹ ਚੀਜ਼ ਪਹੁੰਚਣੀ ਚਾਹੀਦੀ ਹੈ। ਹਾਂਜੀ। ਉਹ ਜਿਹੜੇ 10ਵੇਂ ਗੁਰੂ ਸੀਗੇ, ਹਾਂਜੀ। ਜਿੰਨੀ ਕੁ ਸਾਨੂੰ ਉਹਨਾਂ ਬਾਰੇ ਨੌਲੇਜ ਹੈ, ਉਹਨਾਂ ਦੇ ਬੱਚਿਆਂ ਨੂੰ ਚਿਣਾਇਆ ਗਿਆ ਸੀਗਾ, ਚਿਣਿਆ ਗਿਆ ਸੀ। ਹਾਂਜੀ। ਤੇ ਉਹ ਜਿਹੜੇ ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ ਸੀ, ਉਹਨੇ ਇਹ ਕਿਹਾ ਸੀ, ਕਹਿੰਦਾ ਵੀ ਇਹ ਬੱਚਿਆਂ ਦਾ ਕੀ ਉਹ ਹੈ, ਜ਼ੁਲਮ ਹੈ, ਤੁਸੀਂ ਇਹ ਬੱਚਿਆਂ ਨੂੰ ਤੁਸੀਂ ਇਹ ਦੇ ਰਹੇ ਹੋ, ਜੋ ਬਦਲਾ ਲੈਣਾ ਤੁਸੀਂ ਵੀ ਇਹਨਾਂ ਦੇ ਫਾਦਰ ਕੋਲੋਂ ਲਵੋ। ਇਹਨਾਂ ਦਾ ਕੀ ਵੀ ਇਹਨਾਂ ਦਾ ਕੀ ਕਸੂਰ ਹੈ? ਤੇ ਮਾਸੂਮ ਨੇ ਬੱਚੇ, ਨਿਰਦੋਸ਼ ਨੇ। ਇਹ ਮਲੇਰਕੋਟਲੇ ਦੇ ਫਿਰ ਨਵਾਬ ਨੇ ਖਾਂ ਦਾ ਨਾਰਾ ਮਾਰਿਆ ਸੀ ਉੱਥੇ, ਜੋ ਕਿ ਖਾਂ ਦੇ ਨਾਰੇ ਗੁਰਦੁਆਰਾ ਵੀ ਉਸ ਨਾਂ ਤੇ ਮਲੇਰਕੋਟਲੇ ਬਣਿਆ ਹੋਇਆ ਹੈ। ਮਸ਼ਹੂਰ ਗੁਰਦੁਆਰਾ ਹੈ ਖਾਂ ਦਾ ਨਾਰਾ। ਠੀਕ, ਮਤਲਬ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ। ਹਾਂਜੀ, ਇਸ ਤਰ੍ਹਾਂ ਕਰਕੇ। ਹਾਂਜੀ, ਠੀਕ। ਪਹਿਲਵਾਨ ਜੀ, ਖਾਣ ਪੀਣ ਚ ਗੁਜਰਾਂਵਾਲਾ ਦੀ ਤੁਹਾਨੂੰ ਕਿਹੜੀ ਡਿਸ਼ ਪਸੰਦ ਆਈ, ਕਿਹੜੀ ਚੀਜ਼ ਪਸੰਦ ਆਈ? ਫਿਸ਼ ਗੁਜਰਾਂਵਾਲੇ ਦੀ ਸਾਨੂੰ ਬਹੁਤ ਅੱਛੀ ਲੱਗੀ ਹੈ ਜੀ। ਫਿਸ਼ ਮੱਛੀ। ਵਾਹ ਜੀ ਵਾਹ। ਠੀਕ ਹੈ। ਉਮਰ ਭਲਵਾਨ ਨੇ ਸਾਨੂੰ ਦਾਵਤ ਕਰੀ ਸੀ। ਅੱਛਾ। ਸਪੈਸ਼ਲ ਡਿਸ਼ ਉਹਦੇ ਵਿੱਚ ਫਿਸ਼ ਦੀ ਰੱਖੀ ਗਈ। ਠੀਕ ਹੋ ਗਿਆ। ਠੀਕ। ਇਸ ਤੋਂ ਇਲਾਵਾ, ਫਿਸ਼ ਤੋਂ ਇਲਾਵਾ ਹੋਰ ਤਾਂ ਉਰੇ ਅਨੇਕਾਂ ਹੀ ਚੀਜ਼ਾਂ ਨੇ ਖਾਣ ਵਾਲੀਆਂ ਜੀ। ਯਾਨੀ ਜਿਹੜੀ ਫਿਸ਼ ਦੀ ਸਾਨੂੰ ਉਰੇ ਸਭ ਤੋਂ ਅੱਛੀ ਡਿਸ਼ ਲੱਗੀ ਹੈ ਜੀ। ਜ਼ਬਰਦਸਤ। ਵੀਰ ਜੀ, ਤੁਹਾਨੂੰ ਖਾਣ ਪੀਣ ਚ? ਫਿਸ਼ ਵੀ ਵਧੀਆ ਲੱਗੀ ਹੈ, ਤੇ ਇੱਕ ਖਾਣੇ ਤੋਂ ਪਹਿਲਾਂ ਜੋ ਵਿਆਹ ਸ਼ਾਦੀਆਂ ਵਿੱਚ ਫਰੂਟ ਰੱਖਦੇ ਨੇ, ਉਹ ਚੀਜ਼ ਬਹੁਤ ਵਧੀਆ ਲੱਗੀ ਆ। ਅੱਛਾ। ਫਸਟ ਟਾਈਮ ਖਾਧੀ ਸੀ ਇੱਥੇ। ਵਾਹ ਜੀ ਵਾਹ। ਠੀਕ। ਸਪੈਸ਼ਲੀ ਗੁਜਰਾਂਵਾਲਾ ਵਿੱਚ ਤੁਸੀਂ ਜਦੋਂ ਘੁੰਮੇ ਫਿਰੇ, ਸ਼ਹਿਰਾਂ 'ਚ ਅੱਗੇ ਪਿੱਛੇ ਗਏ, ਇੱਥੋਂ ਦੇ ਲੋਕਾਂ ਦਾ ਤੁਹਾਡੇ ਨਾਲ ਮਿਲਣਾ, ਉਹਨਾਂ ਦਾ ਕਿੱਦਾਂ ਦਾ ਟਰੀਟ ਕਰਨਾ ਤੁਹਾਨੂੰ, ਉਹ ਵੀ ਥੋੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਸਾਡੇ ਨਾਲ। ਲੋਕਾਂ ਦਾ ਪਿਆਰ ਉਰੇ ਸਾਨੂੰ ਬਹੁਤ ਜ਼ਿਆਦਾ ਮਿਲਿਆ ਜੀ। ਜਿਹੜੇ ਗੁਜਰਾਂਵਾਲੇ ਦੇ ਲੋਕ ਨੇ ਬਹੁਤ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਸਾਨੂੰ। ਠੀਕ। ਫਿਰ ਵੇਖਿਆ ਜਾਏ ਕਿ ਤੁਹਾਡਾ ਨਾਨਕਾ ਪਰਿਵਾਰ ਇੰਡੀਆ ਰਹਿ ਜਾਂਦਾ ਹੈ ਔਰ ਤੁਹਾਡਾ ਦਾਦਕਾ ਪਰਿਵਾਰ ਪਾਕਿਸਤਾਨ ਆ ਜਾਂਦਾ ਹੈ। ਥੋੜਾ ਦੱਸੋ ਸਾਨੂੰ, ਕਿਵੇਂ ਨਖੇੜਾ ਪਿਆ? ਬਜ਼ੁਰਗ ਦਾਦਾ ਜੀ ਕੀ ਗੱਲਾਂ ਬਾਤਾਂ ਕਰਦੇ ਸਨ ਕਿ ਯਾਰ ਕੀ ਵਜ੍ਹਾ ਬਣੀ? ਅੱਛਾ ਜੀ, ਇਸ ਤਰ੍ਹਾਂ ਹੀ ਮਲੇਰਕੋਟਲੇ 'ਚ ਕੋਈ ਐਡੇ ਹਾਲਾਤ ਖ਼ਰਾਬ ਨਹੀਂ ਸੀ ਜਦੋਂ ਵੰਡ ਹੋਈ ਹੈ। ਸਿਰਫ ਇੱਕ ਮਲੇਰਕੋਟਲਾ ਬਚਿਆ ਸੀ ਜਿੱਥੇ ਕੋਈ ਕਤਲੋ ਗਾਰਤ ਨਹੀਂ ਹੋਈ, ਬਾਕੀ ਸਾਰੇ ਪੰਜਾਬ 'ਚ ਕਤਲੋ ਗਾਰਤ ਹੋਈ ਹੈ ਜੀ। ਇੱਕ ਰਿਕਾਰਡ ਹੈ ਕਿ ਮਲੇਰਕੋਟਲੇ 'ਚ ਕੋਈ ਕਤਲੋ ਗਾਰਤ ਨਹੀਂ ਹੋਈ। ਉੱਥੋਂ ਮੁਸਲਮਾਨਾਂ ਨੂੰ ਉੱਠਣ ਦੀ ਕੋਈ ਵਜ੍ਹਾ ਨਹੀਂ ਸੀ, ਮੈਂ ਇਹ ਸਮਝਦਾ। ਤੇ ਸਾਡੇ ਦਾਦਾ ਜੀ ਸਿਰਫ ਉੱਧਰੋਂ ਆਏ ਸਨ ਆਪਣੀ ਫੈਮਿਲੀ ਨੂੰ ਲੈ ਕੇ, ਬਾਕੀ ਸਾਡੇ ਨਾਨਕੇ ਸਾਰੇ ਉੱਥੇ ਹੀ ਨੇ। ਤੇ ਦਾਦਾ ਜੀ ਸਾਡੇ ਇਹ ਵਜ੍ਹਾ ਦੱਸਦੇ ਸੀ ਕਿ ਉਹਨਾਂ ਦੇ ਦਾਦੇ ਦੇ ਦੋਸਤ ਪਹਿਲੇ ਇੱਧਰ ਆ ਗਏ ਸਨ ਪਾਕਿਸਤਾਨ ਹਿਜਰਤ ਕਰਕੇ, ਜਿਨ੍ਹਾਂ ਦੇ ਸਾਡੇ ਦਾਦੇ ਦੇ ਗਹਿਰੇ ਤਾਲੁਕਾਤ ਸਨ। ਤੇ ਦਾਦਾ ਜੀ ਸਾਡੇ ਕਹਿਣ ਲੱਗੇ ਮੈਂ ਵੀ ਆਪਣੇ ਦੋਸਤਾਂ ਦੇ ਨਾਲ ਹੀ ਰਹਿਣਾ, ਜਾ ਕੇ ਮੈਂ ਵੀ ਪਾਕਿਸਤਾਨ ਜਾਣਾ। ਇਸ ਵਜ੍ਹਾ ਤੋਂ ਆਏ ਸੀ, ਵਰਨਾ ਉੱਥੇ ਕੋਈ ਉਹਨਾਂ ਨੂੰ ਕੋਈ ਉਹ ਮਤਲਬ ਆਉਣ ਦੀ ਲੋੜ ਕੋਈ ਨਹੀਂ ਸੀ, ਉਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਸੀ, ਉੱਥੇ ਸਿੱਖਾਂ ਨੇ ਹਮਲੇ ਨਹੀਂ ਕੀਤੇ ਕਿ ਜਿਵੇਂ ਬਾਕੀ ਪੰਜਾਬ ਦੇ ਵਿੱਚੋਂ ਸਿੱਖਾਂ ਦੇ ਹਮਲਿਆਂ ਦੀ ਵਜ੍ਹਾ ਤੋਂ ਉਜੜਨਾ ਪਿਆ ਸੀ ਮੁਸਲਮਾਨ ਭਰਾਵਾਂ ਨੂੰ। ਮਲੇਰਕੋਟਲੇ 'ਚ ਕੋਈ ਹਮਲਾ ਨਹੀਂ ਹੋਇਆ, ਕੋਈ ਹੱਲਾ ਨਹੀਂ ਹੋਇਆ। ਠੀਕ ਹੈ। ਬਲਕਿ ਸਿੱਖ ਜਿਹੜੇ ਨੇ ਇਰਦ ਗਿਰਦ ਦੇ ਪਿੰਡਾਂ 'ਚ ਕਤਲੋਗਾਰਤ ਕਰਦੇ ਸਨ, ਜਦੋਂ ਮਲੇਰਕੋਟਲੇ ਦੀ ਹਦੂਦ ਵਿੱਚ ਆਉਂਦੇ ਸੀ ਤਾਂ ਵਾਪਸ ਚਲੇ ਜਾਂਦੇ ਸਨ ਸਿੱਖ। ਇਸ ਤਰ੍ਹਾਂ ਸੁਣਿਆ ਵੱਡਿਆਂ ਕੋਲ ਜੀ। ਬਿਲਕੁਲ। ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਫਿਰ ਨਵਾਬ ਸਾਹਿਬ ਨੇ ਜਿਹੜਾ ਉਹਨਾਂ ਦਾ ਉਸ ਪੱਖੋਂ ਵੀ ਨਾ ਅਸਲ ਚੀਜ਼ ਉਹ ਹੀ ਸੀ। ਉਹਦੀ ਵਜ੍ਹਾ ਇਹ ਕਿ ਸਾਰੇ ਸਿੱਖ ਜਿਹੜੇ ਨੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਹਦਾਇਤ ਹੈ ਗੁਰੂਆਂ ਦੀ ਕਿ ਤੁਸੀਂ ਮਲੇਰਕੋਟਲੇ ਦਾ ਇਹਤਰਾਮ ਕਰਨਾ ਵੇ। ਇਸ ਵਜ੍ਹਾ ਤੋਂ ਉੱਥੇ ਕੋਈ ਕਤਲ ਨਹੀਂ ਹੋਇਆ। ਸਹੀ। ਤੇ ਬਸ ਐਵੇਂ ਦੋਸਤੀ ਦੇ ਵਿੱਚ ਸਾਡੇ ਦਾਦਾ ਜੀ ਇੱਧਰ ਆ ਗਏ ਸੀ ਤੇ ਅਸੀਂ ਉਦੋਂ ਦੇ ਇੱਧਰ ਹੈਗੇ ਆ 47 ਤੋਂ ਬਾਅਦ। ਤੇ ਇਹ ਅਗਰ ਵਿੱਚ ਬਾਰਡਰ ਨਾ ਹੋਵੇ, ਸਾਡਾ ਦਿਲ ਕਰਦਾ ਅਸੀਂ ਰੋਜ਼ਾਨਾ ਮਿਲ ਕੇ ਆਇਆ ਕਰੀਏ, ਆਪਣੇ ਨਾਨਕੇ ਜਾਣ ਨੂੰ ਬੜਾ ਦਿਲ ਕਰਦਾ ਹੈ। ਪਰ ਅਕਰਮ ਸਾਹਿਬ, ਤੁਸੀਂ ਮੈਨੂੰ ਆਊਟ ਆਫ ਦੀ ਰਿਕਾਰਡਿੰਗ ਦੱਸਿਆ ਵੀ ਪਹਿਲੇ ਵੀ ਮੇਰਾ ਤੁਹਾਡੇ ਨਾਲ ਤਕਰੀਬਨ 4-5 ਸਾਲ ਪੁਰਾਣਾ ਵਾਹ ਵਾਸਤਾ ਹੈ। ਤੁਹਾਡੀ ਮੁਹੱਬਤ ਹੈ, ਤੁਸੀਂ ਬੜੀ ਸ਼ਫਕਤ ਕਰਦੇ ਹੋ, ਮੁਹੱਬਤ ਕਰਦੇ ਹੋ ਜੀ। ਤੁਹਾਡਾ ਆਪਣਾ ਵੀ 2-3 ਦਫਾ ਤੁਸੀਂ ਉਧਰ ਇੰਡੀਆ, ਮੈਂ ਚਾਹਨਾ ਕਿ ਤੁਸੀਂ ਉਹ ਐਕਸਪੀਰੀਅੰਸ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। ਜਦੋਂ ਕਿੰਨੇ ਦਿਨ ਉੱਥੇ ਜਾ ਕੇ ਤੁਸੀਂ? ਵਕਤ ਅੱਛਾ ਸੀ, ਜਦੋਂ ਆਉਣ ਜਾਣ ਦੀ ਆਸਾਨੀ ਸੀ ਜੀ, ਵੀਜ਼ੇ ਆਸਾਨੀ ਨਾਲ ਲੱਗ ਜਾਂਦੇ ਸੀ। ਉਦੋਂ ਬਚਪਨ 'ਚ ਸਾਡਾ ਮਾਮੂਲ ਸੀ, ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਹਰ ਸਾਲ, ਤੇ ਅਸੀਂ ਉਹ ਛੁੱਟੀਆਂ ਆਪਣੇ ਨਾਨਕੇ ਗੁਜ਼ਾਰਨ ਬੜੇ ਸ਼ੌਕ ਨਾਲ ਮਲੇਰਕੋਟਲੇ ਚਲੇ ਜਾਂਦੇ ਸੀ। ਵੀਜ਼ਾ ਆਰਾਮ ਨਾਲ ਵੀਜ਼ਾ ਲੱਗ ਜਾਂਦਾ ਸੀ। ਸਵੇਰ ਇਸਲਾਮਾਬਾਦ ਜਾ ਕੇ ਫਾਰਮ ਜਮ੍ਹਾਂ ਕਰਾਈਦਾ ਸੀ, ਸ਼ਾਮ ਨੂੰ ਵੀਜ਼ਾ ਮਿਲ ਜਾਂਦਾ ਸੀ। ਅੱਛਾ। ਤੇ ਅਸੀਂ ਸਾਰੀ ਫੈਮਿਲੀ ਚਲੇ ਜਾਂਦੇ ਸੀ ਤੇ ਆਪਣੇ ਬਸਤੇ ਨਾਲ ਲੈ ਜਾਣੇ। ਉੱਥੇ ਨਾਨਕੇ ਜਾ ਕੇ ਹੋਮਵਰਕ ਵੀ ਸਾਰਾ ਉੱਥੇ ਕਰੀਦਾ ਸੀ ਤਸੱਲੀ ਨਾਲ।
ਠੀਕ ਹੈ। ਤੇ ਬਹੁਤ ਉਦੋਂ ਮੁਲਕਾਂ ਦੇ ਤਲਕਾ ਤੇ ਨੇ ਖਰਾਬ ਨਹੀਂ ਸਨ ਹੈਗੇ, ਆਣਾ ਜਾਣਾ ਆਸਾਨ ਸੀ। ਹੁਣ ਵੀਜ਼ਾ ਪਾਲਿਸੀ ਚ ਆਸਾਨੀ ਸੀ, ਬਹੁਤ ਆਸਾਨੀ ਸੀ ਹੂੰ। ਤੇ ਹੁਣ ਬਹੁਤ ਮੁਸ਼ਕਲ ਹੋ ਗਿਆ। ਹੁਣ ਪਾਕਿਸਤਾਨੀਆਂ ਨੂੰ ਵੀਜ਼ਾ ਜਿਹੜਾ ਨਾ 99% ਨਹੀਂ ਮਿਲਦਾ ਪਿਆ, ਜੀ ਜੀ। ਸਖਤੀ। ਤੁਸੀਂ ਆਪਣੇ ਨਾਨੀ ਨਾਨਾ ਵੇਖੇ? ਹਾਂਜੀ ਹਾਂਜੀ। ਅੱਛਾ, ਲਾਸਟ ਟਾਈਮ ਤੁਸੀਂ ਕਦੋਂ ਦਾ ਚੱਕਰ ਲਾਇਆ ਜੀ ਆਪਣਾ ਮਲੇਰਕੋਟਲਾ ਨਾਮ? ਮੈਂ ਜੀ ਲਾਸਟ ਚੱਕਰ ਲਾਇਆ ਜੀ ਦਸੰਬਰ 1996 ਚ ਆਖਰੀ ਵਾਰੀ ਗਏ ਸੀ। ਦਸੰਬਰ 1996 ਵਿੱਚ ਗਏ, ਜਨਵਰੀ ਚ ਵਾਪਸ ਆ ਗਏ ਸੀ। ਮਤਲਬ 28-29 ਸਾਲ ਹੋਣ ਜਾ ਰਹੇ ਨੇ ਜੀ। ਮੇਰੀ ਫੈਮਿਲੀ ਦੇ ਜਾਂਦੇ ਰਹੇ ਨੇ, ਮੇਰੇ ਭਾਈ ਵੀ ਅੱਛਾ ਤੇ ਵਾਲਿदैन ਵੀ ਜਾਂਦੇ ਰਹੇ ਨੇ। ਉਸ ਤੋਂ ਬਾਅਦ ਵੀ 96-97 ਤੋਂ ਬਾਅਦ ਵੀ ਗਏ ਨੇ ਕਈ ਵਾਰੀ। ਠੀਕ ਹੈ ਤੇ ਮੈਂ ਜਿਹੜਾ ਨਾ ਸਰਕਾਰੀ ਜੌਬ ਦੀ ਵਜ੍ਹਾ ਤੋਂ ਹਜੇ ਤੱਕ ਨਹੀਂ ਜਾ ਸਕਿਆ, ਜੀ ਜੀ। ਲੇਕਿਨ ਦਿਲ ਕਰਦਾ ਕਿ ਜਾਈਏ, ਵੀਜ਼ੇ ਆਸਾਨ ਹੋਣ ਤੇ ਜ਼ਰੂਰ ਜਾਵਾਂਗੇ ਇਨਸ਼ਾਅੱਲਾ। ਠੀਕ ਹੈ। ਤੇ ਇਹ ਅਸੀਂ ਕਹਿੰਦੇ ਹਾਂ ਕਿ ਦੋਵੇਂ ਮੁਲਕ ਬਣ ਗਏ ਨੇ, ਬਾਰਡਰ ਬੇਸ਼ੱਕ ਰਵੇ ਮੁਲਕਾਂ 'ਚ, ਲੇਕਿਨ ਆਉਣ ਜਾਣ ਦੀ ਆਸਾਨੀ ਹੋਣੀ ਚਾਹੀਦੀ ਹੈ। ਇਹ ਦੋਵਾਂ ਦੀ ਸਰਕਾਰਾਂ ਨੂੰ ਦਰਖਾਸਤ ਕਰਾਂਗੇ ਅਸੀਂ, ਇੰਡੀਆ ਦੀ ਸਰਕਾਰ ਨੂੰ ਵੀ, ਪਾਕਿਸਤਾਨੀ ਸਰਕਾਰ ਨੂੰ ਵੀ, ਜੀ ਜੀ। ਕਿ ਲੋਕ ਜਿਹੜੇ ਇੱਕ ਦੂਸਰੇ, ਅੱਧਾ ਖਾਨਦਾਨ ਇੱਧਰ ਹੈ ਤੇ ਅੱਧਾ ਖਾਨਦਾਨ ਉੱਧਰ ਹੈ, 47 ਚ ਵੰਡੇ ਗਏ ਆ, ਇਹਨਾਂ ਨੂੰ ਆਪਸ 'ਚ ਮਿਲਣ ਦੀ ਆਸਾਨੀ ਪੈਦਾ ਕਰੋ, ਜੀ। ਵੀਜ਼ਾ ਆਸਾਨ ਕਰ ਦਿਓ, ਬਿਲਕੁਲ ਬਿਲਕੁਲ। ਤਾਂ ਕਿ ਜਦੋਂ ਦਿਲ ਕਰੇ ਇੱਕ ਦੂਸਰੇ ਨੂੰ ਮਿਲ ਸਕਣ, ਇੱਕ ਦੂਸਰੇ ਦੀ ਖੁਸ਼ੀ ਗਮੀ 'ਚ ਸ਼ਰੀਕ ਹੋ ਸਕਣ। ਜੀ ਜੀ। ਸਾਡਾ ਹਰ ਵੇਲੇ ਧਿਆਨ ਉੱਧਰ ਰਹਿੰਦਾ ਆਪਣੇ ਨਾਨਕਿਆਂ ਵੱਲ। ਜੀ, ਇਸ ਤੇ ਤਰ੍ਹਾਂ ਇਹ ਜੇ ਵੀਜ਼ਾ ਆਸਾਨ ਹੋ ਜਾਏ ਤੇ ਅਸੀਂ ਹਾਂ। ਜਦੋਂ ਦਿਲ ਕਰੇ ਪਹੁੰਚ ਜਾ ਕਰੀਏ, ਬਿਲਕੁਲ ਬਿਲਕੁਲ। ਇਹ ਆਸਾਨੀ ਹੋਣੀ ਚਾਹੀਦੀ ਹੈ। ਜੀ ਜੀ। ਔਰ ਅੱਜ ਜੀ ਤੁਹਾਡੀ ਸੱਜੀ ਸਾਈਡ ਤੇ ਤੁਹਾਡੇ ਵੱਡੇ ਭਾਈ ਜੀ ਬੈਠੇ ਨੇ, ਹਾਂਜੀ ਕਿੱਦਾਂ ਦਾ ਫੀਲ ਹੈ ਤੁਹਾਡਾ? ਆਪਣਾ ਕੀ ਮਹਿਸੂਸ ਕਰਦੇ ਹੋ ਤੁਸੀਂ? ਖੁਸ਼ੀ ਹੋ ਰਹੀ ਹੈ ਜੀ? ਹਾਂਜੀ, ਇਸ ਤਰ੍ਹਾਂ ਲੱਗਦਾ ਕਿ ਸਾਡੀ ਜ਼ਾਤ ਮੁਕੰਮਲ ਹੋ ਗਈ। ਵਾਹ ਜੀ ਵਾਹ ਜੀ। ਠੀਕ। अस्सलाम वालेकुम भाई जी। वालेकुम सलाम। ਕੀ ਹਾਲ ਹੈ ਵੀਰ ਜੀ? ਠੀਕ ਹੋ? अल्लाह शुक्र है जी। ਹਾਂਜੀ, ਕੀ ਨਾਂ ਜੀ ਆਪਣਾ? मोहम्मद आसिफ। ਮੁਹੰਮਦ ਆਸਿਫ। हाँ जी ਅੱਛਾ ਜੀ। ਔਰ ਭੋਲਾ ਪਹਿਲਵਾਨ ਜੀ ਤੁਹਾਡੇ ਫਾਦਰ ਸਾਹਿਬ? हाँ जी। ਠੀਕ ਹੈ। ਪਹਿਲੀ ਦਫਾ ਪਾਕਿਸਤਾਨ ਆਏ ਜਾਂ ਪਹਿਲੇ ਵੀ ਆਏ ਚੱਕਰ नहीं ਲੱਗਾ? फर्स्ट टाइम है। ਫਸਟ ਟਾਈਮ ਤੁਸੀਂ ਆਏ? ਹਾਂਜੀ। ਅੱਛਾ, ਵਾਹ ਜੀ ਵਾਹ। ਤੇ ਕਿੱਦਾਂ ਦਾ ਲੱਗਾ ਜੀ ਤੁਹਾਨੂੰ ਆਪਣਾ ਪਾਕਿਸਤਾਨ ਘੁੰਮ ਫਿਰ ਕੇ, ਸਪੈਸ਼ਲੀ ਗੁਜਰਾਂਵਾਲਾ? ਬਹੁਤ ਵਧੀਆ ਲੱਗਿਆ ਜੀ। ਅੱਛਾ। ਲੋਕਾਂ ਦਾ ਪਿਆਰ ਮੁਹੱਬਤ ਬਹੁਤ ਵਧੀਆ ਲੱਗਿਆ। ਠੀਕ ਬਹੁਤ ਹੈ। ਜ਼ਿਆਦਾ ਪਿਆਰ ਦਿੰਦੇ ਨੇ, ਸਹੀ। ਸਾਰੀ ਘਰ ਦੇ ਵੀ ਬਹੁਤ ਜ਼ਿਆਦਾ ਪਿਆਰ। ਅੱਛਾ। ਹਾਂਜੀ। ਤੇ ਆਪਣਾ ਤੁਹਾਡਾ ਮਾਸ਼ਾਅੱਲਾ ਕੱਦ ਕਾਠ, ਤੁਹਾਡਾ ਆਪਣਾ ਵਿੱਡ ਸ਼ਿਡ ਵੇਖ ਕੇ ਤੇ ਇਹ ਅੰਦਾਜ਼ਾ ਹੋ ਰਿਹਾ ਕਿ ਤੁਸੀਂ ਵੀ ਫੰਨੇ ਪਹਿਲਵਾਨੀ ਦੇ ਨਾਲ ਤੁਹਾਡੀ ਵੀ ਲੱਗਣ ਨੇ। ਹਾਂਜੀ, ਤੇ- ਉਹ ਬਹੁਤ ਵਧੀਆ ਪਿਆਰ ਅੱਛਾ। ਕਰਦੇ ਆ ਰੈਸਲਿੰਗ। ਤੁਸੀਂ ਵੀ ਸ਼ੌਕ ਕਰਦੇ ਹੋ ਆਪਣਾ ਪਹਿਲਵਾਨੀ ਦਾ? ਹਾਂਜੀ ਹਾਂ, ਕਰਦੇ ਆ ਹਜੇ ਵੀ। ਅੱਛਾ, ਹਾਂਜੀ। ਠੀਕ ਹੈ ਠੀਕ ਹੈ। ਤੇ ਇੱਥੇ ਤੁਸੀਂ ਆਪਣੇ ਵਾਲਦ ਸਾਹਿਬ ਨਾਲ ਵਿਜ਼ਿਟ ਕੀਤਾ, ਆਪਣਾ ਉਮਰ ਸਾਹਿਬ ਦੇ ਅਖਾੜੇ 'ਚ, ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਇੱਥੋਂ ਦੇ ਪਹਿਲਵਾਨਾਂ ਸਾਥੀਆਂ ਨਾਲ ਮਿਲ ਗਿਲ ਕੇ? ਕਿਹੋ ਜਿਹੀ ਗੱਪਸ਼ਪ ਰਹੀ ਤੁਹਾਡੀ? ਬਹੁਤ ਵਧੀਆ ਜੀ, ਜਿਵੇਂ ਇੰਡੀਆ ਦੇ ਨਾਲ ਦੇ ਹੀ ਭਰਾ ਹੁੰਦੇ ਨੇ ਖਾੜੇ ਦੇ, ਅੱਛਾ। ਉੱਦਾਂ ਦੇ ਹੀ ਲੱਗੇ। ਠੀਕ ਹੈ। ਉਮਰ ਉਸਤਾਦ ਜੀ ਵੀ ਬਹੁਤ ਵਧੀਆ ਅੱਛਾ, response ਹੈ। ਠੀਕ। ਬਹੁਤ ਵਧੀਆ ਗੱਲਬਾਤ ਹੈ। ਠੀਕ ਠੀਕ। ਤੁਹਾਨੂੰ ਉਹਨਾਂ ਨੇ ਕੋਈ ਗੁਰ ਦੀਆਂ ਗੱਲਾਂ, ਕੋਈ ਗੁਣ ਦੀਆਂ ਗੱਲਾਂ ਦੱਸੀਆਂ, ਕੋਈ ਦਾਓ? ਹਾਂਜੀ ਹਾਂ, ਦੱਸਿਓ ਅੱਛਾ ਜੀ। ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਚਲੋ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਨੈਕਸਟ ਟਾਈਮ ਵੀ ਇਨਸ਼ਾਅੱਲਾ ਆਪਣਾ ਆਓਗੇ। ਤੇ ਵਿੱਚ ਕੋਈ ਫਰਕ ਮਹਿਸੂਸ ਕੀਤਾ ਤੁਸੀਂ ਉਧਰ ਦੇ ਬੰਨੇ ਤੇ ਇੱਧਰ ਪਾਸਿਓਂ ਲੋਕਾਂ ਦੀ ਬੋਲੀ ਢਾਲੀ ਦੇ ਵਿੱਚ? ਹਾਂਜੀ, ਬੋਲੀ ਦੇ ਵਿੱਚ ਹੀ ਥੋੜਾ ਮੋਟਾ ਫਰਕ ਹੈ, ਵੈਸੇ ਹਾਂ। ਪਿਆਰ ਮੁਹੱਬਤ ਉਵੇਂ ਹੀ ਨਾ ਹੈ। ਉਹ ਤਾਂ ਉਦਾਂ ਸਮਝ ਤੇ ਆਉਂਦੀ ਹੈ ਨਾ? ਠੀਕ ਹਾਂਜੀ ਹੈ। ਹਾਂ, ਸਾਰਾ ਕੁਝ ਸਮਝ ਆ ਰਿਹਾ। ਅੱਛਾ ਅੱਛਾ, ਕੋਈ ਉਹ ਨਹੀਂ। ਠੀਕ ਠੀਕ। ਵਧੀਆ ਲੱਗਿਆ ਲੋਕਾਂ ਨਾਲ। ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ। ਭੋਲਾ ਪਹਿਲਵਾਨ ਜੀ, ਤੁਹਾਡੇ ਬਜ਼ੁਰਗ ਵੀ ਆਪਣਾ ਮਿਸ ਕਰਦੇ ਸਨ, ਸਪੈਸ਼ਲੀ ਆਪਣੀ ਹਮਸ਼ੀਰਾ ਨੂੰ, ਜਦੋਂ ਉਧਰ ਪਾਕਿਸਤਾਨ ਤੋਂ ਆ ਜਾਂਦੇ ਨੇ, ਜਦੋਂ ਆਪਣਾ ਨਿਖੇੜਾ ਪੈ ਜਾਂਦਾ ਵੇ, ਤੇ ਕੀ ਗੱਲਾਂ ਪਤਾ ਕਰਦੇ ਸਨ, ਕੀ ਯਾਦਾਂ ਭਾਲਦੇ ਸਨ ਉਹ? ਬਸ ਉਹ ਵੈਸੇ ਹੁਣ ਤਾਂ ਜੀ ਇਸ ਟਾਈਮ ਤਾਂ ਸਾਡੇ ਜਿਹੜੇ ਮਾਤਾ ਪਿਤਾ ਨੇ ਉਹ ਅੱਲਾ ਨੂੰ ਪਿਆਰੇ ਹੋ ਗਏ। ਤੇ ਪਹਿਲਾਂ ਉਹ ਸਾਡੀ ਪੁੱਪੀ ਨੂੰ ਮਿਲ ਕੇ ਜਾਂਦੇ ਸੀ, ਸਾਲ ਬਾਅਦ ਆਉਂਦੇ ਸੀ, ਕਦੇ 2 ਸਾਲ ਬਾਅਦ ਆਉਂਦੇ ਸੀ, ਮਿਲ ਕੇ ਚਲੇ ਜਾਂਦੇ ਸੀਗੇ। ਮਹੀਨਾ ਆਪਣਾ 20 ਦਿਨ ਕਦੇ ਰਹਿ ਗਏ, ਮਹੀਨਾ ਰਹਿ ਗਏ, ਰਹਿਣ ਤੇ ਬਾਅਦ ਸਹੀ। ਵਾਪਸ ਮਿਲ ਕੇ ਉਹਨਾਂ ਨੂੰ ਵਾਪਸ ਚਲੇ ਜਾਂਦੇ। ਠੀਕ ਹੈ ਠੀਕ ਹੈ। ਔਰ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੌਜੂਦਾ ਦੌਰ ਦੀ ਆਪਾਂ ਜੇ ਗੱਲ ਕਰੀਏ ਫੰਨੇ ਪਹਿਲਵਾਨੀ ਨੂੰ ਲੈ ਕੇ, ਹਾਂਜੀ। ਤੇ ਕੀ ਤੁਸੀਂ ਸੁਨੇਹਾ ਦਿੰਦੇ ਹੋ ਅੱਜ ਕੱਲ੍ਹ ਦੇ ਪਹਿਲਵਾਨਾਂ ਨੂੰ? ਆਪਣਾ ਮਤਲਬ ਕਿ ਉਹ ਕਿੰਨਾ ਚੀਜ਼ਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਔਰ ਕਿੰਨਾ ਚੀਜ਼ਾਂ ਨਾਲ ਮਤਲਬ ਉਹਨਾਂ ਨੂੰ ਲਗਾਓ ਹੋਣਾ ਚਾਹੀਦਾ ਹੈ? ਹਾਂਜੀ। ਬੱਚਿਆਂ ਨੂੰ ਇਹ ਹੈ ਜੀ, ਮੈਂ ਇਹੀ ਮੈਸੇਜ ਦਿੰਦਾ, ਪਹਿਲਵਾਨੀ ਜਿਹੜਾ ਬੱਚੇ ਨੇ ਕਰਨੀ ਹੈ, ਇੱਕ ਤਾਂ ਨਸ਼ਿਆਂ ਤੋਂ ਦੂਰ ਹੋ ਜਾਂਦਾ ਹੀ ਸਭ ਤੋਂ ਬੜੀ ਗੱਲ ਹੈ। ਬਾਕੀ ਆਪਣਾ ਬਾਡੀ ਦਾ ਧਿਆਨ ਰੱਖਣ ਲੱਗ ਜਾਂਦਾ ਹੈ, ਜਿਸਮ ਤਾਕਤਵਰ ਬਣ ਜਾਂਦਾ ਹੈ। ਜੀ ਜੀ। ਤੇ ਮੈਂ ਇਹੀ ਸੁਨੇਹਾ ਦਿੰਦਾ
ਵੀ ਵੱਧ ਤੇ ਵੱਧ ਮਿਹਨਤ ਲਾਉਣੀ ਚਾਹੀਦੀ ਹੈ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਜੀ 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 ਅਕਰਮ ਸਾਹਿਬ ਬਹੁਤ ਸ਼ੁਕਰੀਆ ਸਰ ਤੁਹਾਡਾ। ਠੀਕ ਹੈ ਜੀ ਖਤਮ ਭਾਈ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਸਿਆਲਕੋਟ ਤੋਂ ਹਿੰਮਤ ਕਰਕੇ ਆਏ ਜੇ ਭਲਵਾਨ ਹੋਰਾਂ ਦਾ ਇੰਟਰਵਿਊ ਕਰਨ। ਇਹ ਤੁਹਾਡੀ ਮੁਹੱਬਤ ਹੈ ਤੁਹਾਡਾ ਜੀ। ਬਹੁਤ ਸ਼ੁਕਰੀਆ ਜੀ। ਹਾਂ ਔਰ ਮੈਂ ਤੁਹਾਡਾ ਇਸ ਗੱਲੋਂ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਔਰ ਮੇਰੀ ਪਹਿਲਵਾਨ ਜੀ ਨਾਲ ਮੁਲਾਕਾਤ ਕਰਾਈ, ਨਾਲ ਸਾਹਿਬਜ਼ਾਦੇ। ਠੀਕ ਹੈ ਪਹਿਲਵਾਨ ਜੀ ਬਹੁਤ ਸ਼ੁਕਰੀਆ ਜੀ। Thank you ਜੀ। ਜਜ਼ਾਕੱਲਾ ਜੀ। ਹਮ ਇਸ ਉਮੀਦ ਕਰਦੇ ਹਾਂ ਕਿ ਤੁਸੀਂ ਨੈਕਸਟ ਟਾਈਮ ਹੀ ਆਪਣਾ ਇਨਸ਼ਾਅੱਲਾ ਆਓਗੇ। ਆਪਣਾ ਆਖਰੀ ਇੱਕ ਮੈਸੇਜ ਦੇ ਦਿਓ ਦੋਨਾਂ ਸਰਕਾਰਾਂ ਨੂੰ, ਦੋਨਾਂ ਹਕੂਮਤਾਂ ਨੂੰ, ਕੀ ਕਹਿਣਾ ਚਾਹੋਗੇ? ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਦੋਨਾਂ ਸਰਕਾਰਾਂ ਨੂੰ ਵੀ ਵੀਜ਼ੇ ਜਿਹੜੇ ਪ੍ਰੋਸੀਜਰ ਆ ਉਹਦੇ ਵਿੱਚ ਆਸਾਨੀ ਹੋਣੀ ਚਾਹੀਦੀ ਹੈ। ਚਲੋ ਸਾਨੂੰ ਤਾਂ ਪਾਕਿਸਤਾਨ ਵੱਲੋਂ ਵੀਜ਼ਾ ਮਿਲ ਜਾਂਦਾ ਸਾਲ 2 ਸਾਲਾਂ ਬਾਅਦ, ਲੇਕਿਨ ਪਾਕਿਸਤਾਨੀ ਸਰਕਾਰ ਨੂੰ ਵੀ ਇੰਡੀਆ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਸਾਡੇ ਪਾਕਿਸਤਾਨ ਜਿਹੜੇ ਭਾਈ ਨੇ, ਵੀਰ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਵੀਜ਼ਾ ਮਿਲਣਾ ਚਾਹੀਦਾ ਤਾਂ ਕਿ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ। ਜੀ ਜੀ।